अस्सलाम वालेकुम जी। टीवी तनवीर बुखारी राही मैं हाँ मसूद मल्ली आप सब ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਨਾਲ ਹੀ ਇਹ ਬੇਨਤੀ ਕਰਨੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਟੀਵੀ ਤਨਵੀਰ ਬੁਖਾਰੀ ਨੂੰ। ਘੰਟੀ ਦਾ ਬਟਨ ਹੈ ਜਿਹੜਾ ਉਹਨੂੰ ਵੀ ਜ਼ਰੂਰ ਨੱਪਿਆ ਜੇ ਤਾਂ ਜੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓਜ਼ ਸਾਡੀਆਂ ਇਹ ਪੇਸ਼ ਕਰ ਰਹੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਨਾ ਸਿਰਫ ਆਪ ਬਲਕਿ ਯਾਰਾਂ ਦੋਸਤਾਂ ਬੇਲੀਆਂ ਜਾਣਨ ਵਾਲਿਆਂ ਨੂੰ ਵੀ ਦੱਸੋ ਕਿ ਟੀਵੀ ਤਨਵੀਰ ਬੁਖਾਰੀ ਜ਼ਰੂਰ ਜੁਆਇਨ ਕਰਨ। ਚੈਨਲ ਹੈ ਸਾਡਾ ਟੀਵੀ ਤਨਵੀਰ ਬੁਖਾਰੀ ਜਿਹਦੇ ਰਾਹੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਪੇਸ਼ ਖਿਦਮਤ ਨੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓ। ਆਓ ਰੱਜ ਉਹਨਾਂ ਦਾ ਨਜ਼ਾਰਾ ਲੈਨੇ ਆ। ਅੱਜ ਅਸੀਂ ਬੋਲੀਆਂ ਬਾਰੇ ਗੱਲਬਾਤ ਕਰਾਂਗੇ। ਬੋਲੀਆਂ ਬੋਲੀ ਦੀ ਜਮ੍ਹਾਂ ਹੈ। ਬੋਲੀ ਇੱਕ ਲੋਕ ਗੀਤ ਹੈ ਜਿਹੜਾ ਮਰਦ ਵੀ ਗਾਉਂਦੇ ਨੇ ਤੇ ਔਰਤਾਂ ਵੀ। ਬੋਲੀ ਬਾਰੇ ਅਬਦੁਲ ਗਫੂਰ ਕੁਰੈਸ਼ੀ ਹੋਰੀ ਆਪਣੀ ਕਿਤਾਬ ਪੰਜਾਬੀ ਅਦਬ ਦੀ ਕਹਾਣੀ ਵਿੱਚ ਲਿਖਦੇ ਨੇ ਕਿ ਬੋਲੀ ਇੱਕ ਸਤਰ ਦਾ ਗੀਤ ਹੈ। ਇਹਦਾ ਜਜ਼ਬਾ ਇੰਨਾ ਤੇਜ਼ ਹੁੰਦਾ ਹੈ ਕਿ ਪੜ੍ਹਨ ਸੁਣਨ ਵਾਲੇ ਦੇ ਦਿਮਾਗ ਵਿੱਚ ਤੀਰ ਵਾਂਗੂ ਖੁੱਭ ਜਾਂਦਾ ਹੈ। ਬੋਲੀ ਦਾ ਮਤਲਬ ਅਸਲ 'ਚ ਬੋਲ ਹੈ। ਜਿਵੇਂ ਗੀਤ ਦਾ ਇੱਕ ਬੋਲ, ਸ਼ੇਰ ਦਾ ਇੱਕ ਮਿਸਰਾ। ਜਸਾਮਤ ਦੇ ਲਿਹਾਜ਼ ਨਾਲ ਬੋਲੀ ਲੋਕ ਗੀਤਾਂ ਦੀ ਸਭ ਤੋਂ ਛੋਟੀ ਤੇ ਮੁਖਤਸਰ ਸਿਨਫ ਹੈ ਜਿਹਦੇ 'ਚ ਸਿਰਫ ਇੱਕ ਬੋਲ ਜਾਂ ਇੱਕ ਮਿਸਰਾ ਹੁੰਦਾ ਹੈ। ਸਾਰੀ ਗੱਲ ਜਾਂ ਮੌਜੂ ਇੱਕੋ ਹੀ ਮਿਸਰੇ ਵਿੱਚ ਪੂਰਾ ਕੀਤਾ ਜਾਂਦਾ ਹੈ। ਇਹ ਕਿਉਂ ਜੇ ਇੱਕ ਮਿਸਰੇ ਦੀ ਹੁੰਦੀ ਹੈ, ਇਸ ਵਾਸਤੇ ਇਹਦੇ ਵਿੱਚ ਰਦੀਫ ਕਾਫੀਆ ਨਹੀਂ ਹੁੰਦਾ ਪਰ ਵਜ਼ਨ ਜ਼ਰੂਰ ਹੁੰਦਾ ਹੈ। ਬੋਲੀਆਂ ਦੇ ਵਜ਼ਨ ਬਾਰੇ ਜਿੱਥੋਂ ਤੱਕ ਮੈਨੂੰ ਇਲਮ ਹੈ ਕਿ ਕਿਸੇ ਨੇ ਵੀ ਇਹਦਾ ਅਰੂਜ਼ੀ ਵੇਰਵਾ ਨਹੀਂ ਕੀਤਾ। ਕਈ ਵਜ਼ਨ ਨੇ ਪਰ ਆਮ ਤੌਰ 'ਤੇ ਮਸ਼ਹੂਰ ਵਜ਼ਨ ਜਿਹੜਾ ਮੈਂ ਮਿਥਿਆ ਹੈ ਉਹ ਇੰਝ ਹੈ: ਫਾ ਫੇਲਨ 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 ਵਿਸਰਾਮ ਯਾਨੀ ਵਕਫਾ। ਇਹਨੂੰ ਅੱਗੇ ਫੇਲਨ ਫੇਲਨ ਫਾ, ਸਾਰਾ ਵਜ਼ਨ ਇੰਝ ਹੋਇਆ: ਫਾ ਫੇਲਨ 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 ਫਾ। ਕਈ ਵਾਰ ਬੋਲੀ ਦੇ ਪਹਿਲੇ ਹਿੱਸੇ ਦਾ ਵਜ਼ਨ 3 ਫੇਲਨ ਦੇ ਬਰਾਬਰ ਹੁੰਦਾ ਹੈ ਤੇ ਬਾਅਦ 'ਚ ਫੇਲਨ ਫੇਲਨ ਫਾ ਯਾਨੀ 2.5 ਫੇਲਨ। ਜਿਵੇਂ ਮੇਰਾ ਵੀਰ ਪ੍ਰਾਹੁਣਾ ਆਇਆ, ਹੱਟੀਆਂ ਤੇ ਖੰਡ ਮੁੱਕ ਗਈ। ਮੇਰਾ ਵੀਰ ਪ੍ਰਾਹੁਣਾ ਆਇਆ, ਹੱਟੀਆਂ ਤੇ ਖੰਡ ਮੁੱਕ ਗਈ। ਇਹਦੀ ਜੇ ਅਸੀਂ ਤਖਤੀਕ ਕਰੀਏ ਤੇ ਇੰਝ ਹੋਏਗਾ: ਮੇਰੇ ਵੀਰ ਪ੍ਰਾਹੁਣਾ ਆਇਆ, ਹੱਟੀਅਤ ਖੰਡ ਮੁੱਕ ਗਈ। ਯਾਦ ਰਵੇ ਕਿ ਕਈ ਵਾਰੀ ਬੋਲੀ ਵਿੱਚ ਪਹਿਲਾਂ ਛੋਟਾ ਹਿੱਸਾ ਯਾਨੀ ਛੋਟੇ ਰੁਕਣ ਵਾਲਾ ਹਿੱਸਾ ਆਉਂਦਾ ਹੈ ਤੇ ਕਈ ਵਾਰੀ ਵੱਡਾ ਮਿਸਰਾ ਪਹਿਲੋਂ ਆਉਂਦਾ ਹੈ। ਜਿਵੇਂ ਅੱਖ ਪਟਵਾਰਨ ਦੀ, ਜਿਵੇਂ ਇੱਲ ਤੇ ਅੱਲ ਨੇ ਆਂਡਾ ਅੱਖ ਪਟਵਾਰਨ ਦੀ, ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ। ਪਿੰਗਲ ਦੇ ਹਿਸਾਬ ਨਾਲ ਇੱਕ ਬੋਲੀ 'ਚ 24 ਮਾਤਰਾ ਹੁੰਦੀਆਂ। ਪਹਿਲੋਂ 14 ਮਾਤਰਾ ਤੇ ਫਿਰ ਵਿਸਰਾਮ ਮਗਰੋਂ 10 ਮਾਤਰਾ। ਕਈ ਵਾਰੀ ਇਹਦੇ ਉਲਟ ਪਹਿਲੋਂ 10 ਮਾਤਰਾ ਤੇ ਫਿਰ ਵਿਸਰਾਮ ਮਗਰੋਂ 14 ਮਾਤਰਾ। ਬੋਲੀਆਂ ਗਿੱਧੇ ਵਿੱਚ ਵੀ ਪਾਈਆਂ ਜਾਂਦੀਆਂ ਨੇ ਤੇ ਭੰਗੜੇ ਵਿੱਚ ਵੀ। ਮੇਲੇ ਠੇਲਿਆਂ ਵਿੱਚ ਗੱਭਰੂ ਬੋਲੀਆਂ ਪਾਉਂਦੇ ਨੇ ਤਾਂ ਕਈ ਵਾਰੀ ਇਹਨਾਂ ਨਾਲ ਇੱਕ ਕਿਸਮ ਦਾ ਸਾਜ਼ ਵੀ ਹੁੰਦਾ ਹੈ ਜਿਹਨੂੰ ਗਾਲੜ ਆਖਦੇ ਨੇ ਤੇ ਲੱਕੜੀ ਦਾ ਬਣਿਆ ਹੁੰਦਾ ਹੈ। ਮੁਟਿਆਰਾਂ ਜਦੋਂ ਗਿੱਧੇ ਵਿੱਚ ਬੋਲੀ ਪਾਉਂਦੀਆਂ ਨੇ ਤੇ ਸਾਰੀਆਂ ਜਣੀਆਂ ਰਲ ਕੇ ਤਾਲੀ ਵਜਾਉਂਦੀਆਂ ਨੇ ਤੇ ਦਾਇਰੇ ਵਿੱਚ ਖਲੋਤੀਆਂ ਕੁੜੀਆਂ ਜ਼ੋਰ ਜ਼ੋਰ ਨਾਲ ਅੱਡੀ ਭੂੰ 'ਤੇ ਮਾਰ ਕੇ ਨੱਚਦੀਆਂ ਨੇ। ਬੋਲੀਆਂ ਵਿੱਚ ਜ਼ਿੰਦਗੀ ਨਾਲ ਤਾਲੁਕ ਰੱਖਣ ਵਾਲੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਹੈ। ਇਹਨਾਂ ਵਿੱਚ ਇਸ਼ਕ ਮਜਾਜ਼ੀ ਵੀ ਹੈ ਤੇ ਇਸ਼ਕ ਹਕੀਕੀ ਵੀ।
ਜ਼ਰੀ ਰਹਿਤਲ ਤੇ ਘਰੇਲੂ ਜੀਵਨ ਨਾਲ ਤਲਕ ਰੱਖਣ ਵਾਲੇ ਸਾਰੇ ਹੀ ਮਸਲੇ ਬੋਲੀਆਂ ਵਿੱਚ ਮੌਜੂਦ ਨੇ। ਬੋਲੀਆਂ ਦਾ ਨਮੂਨਾ ਵੇਖੋ। ਤੈਨੂੰ ਪੀਣਗੇ ਨਸੀਬਾਂ ਵਾਲੇ, ਨਾਭੇ ਦੀ ਇਹ ਬੰਦ ਬੋਤਲੇ, ਬੈਠੀ ਰੋਵੇਂਗੀ ਬਨਾਂ ਦੇ ਓਲੇ, ਯਾਰ ਗੱਡੀ ਚੜ ਜਾਣਗੇ। ਮੁੰਡਾ ਰੋਈ ਦੀ ਕਿੱਕਰ ਤੋਂ ਕਾਲਾ ਤੇ ਬਾਪੂ ਦੇ ਪਸੰਦ ਆ ਗਿਆ। ਵੇਖੀ ਧੀਏ ਨਿੰਦ ਨਾ ਪਵੀਂ, ਪੁੱਤ ਵੱਡਿਆਂ ਘਰਾਂ ਦੇ ਕਾਲੇ, ਵੇਖੀ ਧੀਏ ਨਿੰਦ ਨਾ ਪਵੀਂ। ਤੇਰੀ ਮੇਰੀ ਇੱਕ ਜਿੰਦੜੀ, ਤੈਨੂੰ ਤਾਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ। ਮੇਰੇ ਯਾਰ ਨੂੰ ਮੰਦਾ ਨਾ ਆਖੀ, ਮੇਰੀ ਭਾਵੇਂ ਜਿੰਦ ਕੱਢ ਲੈ। ਤਾਂਗਾ ਆ ਗਿਆ ਕਚਹਿਰੀਓਂ ਖਾਲੀ, ਸੱਜਣਾ ਨੂੰ ਕੈਦ ਬੋਲ ਗਈ। ਮੇਰੀ ਰਾਤ ਨੂੰ ਜੰਜੀਰੀ ਛਣਕੇ, ਮੇਰੇ ਭਣ ਚੋਰ ਆ ਗਿਆ। ਮੈਂ ਡਰਦੀ ਸੁਰਮਾ ਨਾ ਪਾਵਾਂ, ਅੱਖੀਆਂ 'ਚ ਤੂੰ ਵਸਦਾ। ਤੈਨੂੰ ਹੋਰ ਮੰਦਾ ਕੀ ਕਹਿਣਾ, ਤੇਰਾ ਕਿਤੇ ਨਿਉਂ ਲੱਗ ਜਾਏ। ਥਾਣੇਦਾਰ ਦੇ ਬਰਾਬਰ ਡਹਿੰਦੀ ਕੁਰਸੀ ਮੇਰੇ ਵੀਰੇ ਦੀ, ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ ਡਾਂਗ ਮੇਰੇ ਵੀਰੇ ਦੀ। ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ। ਘੁੰਡ ਕੱਢ ਲੈ ਪਤਨਾ ਤੇ ਖੜੀਏ, ਪਾਣੀਆਂ ਨੂੰ ਅੱਗ ਲੱਗ ਜਾਊ। ਹੁਣ ਅਸੀਂ ਗੱਲ ਕਰਾਂਗੇ ਗਿੱਧੇ ਬਾਰੇ। ਹੱਥ ਦੀ ਤਲੀ ਦੇ ਉਭਾਰ ਨੂੰ ਪੰਜਾਬੀ 'ਚ ਗਿੱਬੀ ਆਂਦੇ ਨੇ। ਗਿੱਬੀ ਉੱਤੇ ਗਿੱਬੀ ਮਾਰਨ ਦਾ ਅਮਲ ਜਿਹੜਾ ਹੈ ਉਹ ਤਾੜੀ ਸਦੀਂਦਾ ਹੈ। ਗਿੱਧਾ ਦਾ ਮਤਲਬ ਹੈ ਤਾੜੀ ਮਾਰਨਾ। ਇਹਨੂੰ ਗਿੱਧਾ ਵੀ ਆਂਦੇ ਨੇ ਤੇ ਗਿੱਧਾ ਵੀ ਆਂਦੇ ਨੇ, ਕਈ ਗਿੜਦੜਾ ਵੀ ਆਂਦੇ ਨੇ। ਗਿੜਦਾ ਤਾੜੀਆਂ ਮਾਰ ਮਾਰ ਕੇ ਉਹਦੇ ਨਾਲ ਇੱਕ ਗੀਤ ਗਾਇਆ ਜਾਂਦਾ ਹੈ, ਜਿਹਨੂੰ ਗਿੱਧਾ ਆਂਦੇ ਨੇ। ਇਸ ਗੀਤ ਦੀ ਤਾਲ ਤੇ ਜਿਹੜਾ ਨਾਚ ਨੱਚਿਆ ਜਾਂਦਾ ਹੈ ਉਹਨੂੰ ਗਿੱਧਾ ਕਹਿੰਦੇ ਨੇ। ਗਿੱਧਾ ਸ਼ਾਦੀ, ਵਿਆਹ ਜਾਂ ਖੁਸ਼ੀ ਦੀ ਕਿਸੇ ਵੀ ਤਕਰੀਬ ਉੱਤੇ ਗਾਇਆ ਜਾਂਦਾ ਹੈ। ਔਰਤਾਂ ਅੱਗੇ ਪਿੱਛੇ ਵੀ ਚਾਂਦਨੀਆਂ ਰਾਤਾਂ ਵਿੱਚ ਕਿਸੇ ਰੜੀ, ਮੈਦਾਨ ਜਾਂ ਵਿਹੜੇ ਵਿੱਚ ਗਿੱਧਾ ਨੱਚਦੀਆਂ ਤੇ ਗਾਉਂਦੀਆਂ ਨੇ। ਗਿੱਧਾ ਨੱਚਣ ਦਾ ਤਰੀਕਾ ਇਹ ਵੇ ਕਿ ਸਾਰੀਆਂ ਜਨਾਨੀਆਂ ਇੱਕ ਗੋਲ ਦਾਇਰੇ ਵਿੱਚ ਖਲੋ ਜਾਂਦੀਆਂ ਨੇ, ਫਿਰ ਇੱਕ ਜਣੀ ਜਾਂ ਦੋ ਜਣੀਆਂ ਉਸ ਦਾਇਰੇ ਵਿੱਚ ਆ ਖਲੋਂਦੀਆਂ ਨੇ। ਪਹਿਲੋਂ ਚੁਟਕੀਆਂ ਤੇ ਤਾੜੀਆਂ ਵਜਾ ਵਜਾ ਕੇ ਮਾਹੌਲ ਬਣਾਇਆ ਜਾਂਦਾ ਹੈ। ਫਿਰ ਵਿਚਲੀਆਂ ਮੁਟਿਆਰਾਂ ਗੀਤ ਦੇ ਬੋਲ ਛੋਹ ਕੇ ਫੇਰੀ ਲੈਣ ਲੱਗ ਪੈਂਦੀਆਂ ਨੇ। ਦਾਇਰੇ ਵਾਲੀਆਂ ਗੀਤ ਦੇ ਨਾਲ ਨਾਲ ਤਾਲੀਆਂ ਵਜਾਉਂਦੀਆਂ ਰਹਿੰਦੀਆਂ ਨੇ। ਗੀਤ ਦਾ ਹਰ ਇੱਕ ਬੰਦ ਇੱਕ ਬੋਲੀ ਉੱਤੇ ਮੁੱਕਦਾ ਹੈ। ਇਸ ਬੋਲੀ ਉੱਤੇ ਤਾੜੀਆਂ ਦੀ ਆਵਾਜ਼ ਤੇਜ਼ ਹੋ ਜਾਂਦੀ ਹੈ ਤੇ ਨੱਚਣ ਵਾਲੀ ਜਾਂ ਨੱਚਣ ਵਾਲੀਆਂ ਦੇ ਪੈਰਾਂ ਦੀ ਧਮਕ ਦੂਰ ਤੱਕ ਖਿਲਰ ਜਾਂਦੀ ਹੈ। ਇਹ ਗੀਤ ਆਮ ਤੌਰ 'ਤੇ ਔਰਤਾਂ ਗਾਉਂਦੀਆਂ ਨੇ, ਮਰਦ ਵੀ ਗਾਉਂਦੇ ਨੇ। ਉਹਨੂੰ ਗਿੱਧਾ ਵੀ ਆਂਦੇ ਨੇ ਮਰਦਾਂ ਦੇ ਗੀਤ ਨੂੰ, ਤੇ ਭੰਗੜਾ ਵੀ। ਗਿੱਧਾ ਬੰਦਾਂ ਯਾਨੀ ਟੋਟਿਆਂ ਦੀ ਸੂਰਤ ਵਿੱਚ ਹੁੰਦਾ ਹੈ। ਹਰ ਬੰਦ ਦੇ ਆਖਰੇ ਵਿੱਚ ਇੱਕ ਬੋਲੀ ਜ਼ਰੂਰ ਹੁੰਦੀ ਹੈ ਜਿਹਦੇ ਉੱਤੇ ਗਿੱਧੇ ਦੀ ਉਠਾਨ ਹੁੰਦੀ ਹੈ। ਆਮ ਤੌਰ 'ਤੇ ਬੰਦ ਦੇ ਪਹਿਲੇ 2, 3 ਜਾਂ 4 ਮਿਸਰੇ ਹਮ ਕਾਫੀਆ ਹੁੰਦੇ ਨੇ। ਇਹਨਾਂ ਦੀ ਬਹਿਰ ਮੀਆਂ ਗੁਲਾਮ ਰਸੂਲ ਦੀ
ਹਸਨੁਲ ਕਸਸ ਜਾਂ ਮੀਆਂ ਮੁਹੰਮਦ ਬਖਸ਼ ਦੀ ਸੈਫ ਬੰਦੂਕ ਵਾਲੀ ਹੁੰਦੀ ਹੈ। ਗਿੱਧੇ ਦਾ ਨਮੂਨਾ ਵੇਖੋ। ਬੂਹੇ ਤੇਰੇ ਤੇ ਬੈਠਾ ਜੋਗੀ ਧੂਣੀ ਜ਼ਰਾ ਤਪਾਵੀਂ, ਹੱਥ ਜੋਗੀ ਦੇ ਕਾਸਾ ਫੜਿਆ ਖੈਰ ਜ਼ਰਾ ਕੋ ਪਾਵੀਂ, ਇੱਧਰ ਜਾਂਦੀ ਉੱਧਰ ਜਾਂਦੀ ਝੱਟ ਕੋ ਲੰਘਦੀ ਜਾਵੀਂ, ਵਿੱਚ ਦਰਵਾਜ਼ੇ ਦੇ ਝਾਂਜਰ ਨਾ ਛਨਕਾਵੀਂ, ਵਿੱਚ ਦਰਵਾਜ਼ੇ ਦੇ। ਇਹਦੇ ਵਿੱਚ ਉਤਲੇ 3 ਮਿਸਰੇ ਜਿਹੜੇ ਨੇ ਉਹ ਇੱਕ ਬੰਦ ਦੀ ਸੂਰਤ ਵਿੱਚ ਨੇ, ਤੇ ਆਖਰੀ ਜਿਹੜਾ ਹੈ ਵਿੱਚ ਦਰਵਾਜ਼ੇ ਦੇ ਝਾਂਜਰ ਨਾ ਛਨਕਾਵੀਂ, ਇਹ ਬੋਲੀ ਹੈ। ਕਈ ਵਾਰੀ ਗਿੱਧੇ ਵਿੱਚ ਬੰਦ ਦੀ ਥਾਂ ਸਿਰਫ ਇੱਕ ਮਿਸਰੇ ਤੋਂ ਕੰਮ ਲਿਆ ਜਾਂਦਾ ਹੈ ਤੇ ਉਹਦੇ ਨਾਲ ਬੋਲੀ ਮਿਲਾ ਦਿੱਤੀ ਜਾਂਦੀ ਹੈ। ਜਿਵੇਂ ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਇਆ ਫੀਤਾ, ਤੇਰੀ ਮੇਰੀ ਨਹੀਂ ਨਿਭਣੀ ਤੂੰ ਮਿਡਲ ਪਾਸ ਨਾ ਕੀਤਾ, ਤੇਰੀ ਮੇਰੀ ਨਹੀਂ ਨਿਭਣੀ। ਹੁਣ ਗਿੱਧੇ ਦੇ ਕੁਝ ਹੋਰ ਨਮੂਨੇ ਵੇਖੋ। ਬਾਬਲ ਮੇਰੇ ਬਾਗ ਲਵਾਇਆ, ਵਿੱਚ ਬਹਾਇਆ ਮਾਲੀ, ਬੂਟੇ ਬੂਟੇ ਪਾਣੀ ਦੇਵੇ, ਫੁੱਲ ਲੱਗ ਗਿਆ ਡਾਲੀ ਡਾਲੀ, ਰੂਪ ਕੁਵਾਰੀ ਦਾ ਦਿਨ ਚੜ੍ਹਦੇ ਦੀ ਲਾਲੀ, ਰੂਪ ਕੁਵਾਰੀ ਦਾ। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਇਆ ਦਾਣਾ, ਛੇਤੀ ਛੇਤੀ ਮੁੱਕ ਪੈਂਡਿਆ ਅਸਾਂ ਪੀਰ ਦੀ ਸਲਾਮੀ ਜਾਣਾ, ਛੇਤੀ ਛੇਤੀ ਮੁੱਕ ਪੈਂਡਿਆ। ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਲੱਲੀਆਂ, ਉੱਥੋਂ ਦੇ 2 ਬਲਦ ਸੁਣੀਂਦੇ ਗੱਲ ਜਿਨ੍ਹਾਂ ਦੇ ਟੱਲੀਆਂ, ਨੱਠ ਨੱਠ ਕੇ ਉਹ ਹਾੜੀ ਬੀਜ ਦੇ ਗਿੱਠ ਗਿੱਠ ਲੱਗੀਆਂ ਛੱਲੀਆਂ, ਬੰਤੋ ਦੇ ਬਲਦਾਂ ਨੂੰ ਪਾ ਦੇ ਗਵਾਰੇ ਦੀਆਂ ਫਲੀਆਂ। ਕਈ ਵਾਰੀ ਇੰਝ ਹੁੰਦਾ ਹੈ ਕਿ ਕਿਸੇ ਸ਼ੈ ਦੇ ਨਾਂ ਨੂੰ ਜਿਹੜਾ 4 ਹਰਫੀ ਹੁੰਦਾ ਹੈ 3 ਵਾਰੀ ਦੁਹਰਾ ਕੇ ਉਹਦਾ ਕਾਫੀਆ ਬੋਲੀ ਨਾਲ ਮਿਲਾ ਦਿੱਤਾ ਜਾਂਦਾ ਹੈ। ਜਿਵੇਂ ਰਾਈ 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 ਰਸਤਾ ਛੋੜ ਦਿਓ, ਹੀਰ ਮੁਜਾਜਨ ਆਈ ਰਸਤਾ ਛੋੜ ਦਿਓ। ਆਮ ਤੌਰ ਤੇ ਗਿੱਧੇ ਦੇ ਬੰਦ ਦੇ ਤੀਜੇ ਜਾਂ ਚੌਥੇ ਮਿਸਰੇ ਦੇ ਕਾਫੀਏ ਨਾਲ ਬੋਲੀ ਦਾ ਕਾਫੀਆ ਮਿਲਾਇਆ ਜਾਂਦਾ ਹੈ। ਜਿਵੇਂ ਸਦਾ ਨਾ ਬਾਗੀ ਬਾਗ ਬਹਾਰਾਂ, ਸਦਾ ਨਾ ਬੁਲਬੁਲ ਬੋਲੇ, ਤੇਰੀਆਂ ਮੇਰੀਆਂ ਅੱਖੀਂ ਲੱਗੀਆਂ ਉਸ ਕੰਦੋਲੀ ਓਲੇ, ਮੇਰੇ ਹੱਥ ਵਿੱਚ ਗੁੱਲੀ ਡੰਡਾ ਤੇਰੇ ਹੱਥ ਪਟੋਲੇ, ਹੱਕ ਵਾਲਾ ਹੱਕ ਮੰਗਦਾ ਜੋ ਕੋਈ ਪੂਰਾ ਤੋਲੇ, ਹੱਕ ਵਾਲਾ ਹੱਕ ਮੰਗਦਾ।